ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਅਤੇ ਮਿੱਤਰੋ, ਪਿਛਲੇ 2 ਦਿਨ ਅਸੀਂ ਮਾਂ ਬੋਲੀ ਦਿਹਾੜੇ ਦੇ ਹਵਾਲੇ ਨਾਲ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ ਅਤੇ ਪੰਜਾਬੀ ਬੋਲੀ ਨੂੰ ਕਿਵੇਂ ਸਮਾਜ ਵਿੱਚ ਉਹ ਰੁਤਬਾ ਦਿੱਤਾ ਜਾ ਸਕਦਾ ਹੈ ਜਿਸ ਦੀ ਉਹ ਹੱਕਦਾਰ ਹੈ। ਇਹਦੇ ਨਾਲ ਨਾਲ ਮੈਂ ਸਮਝਦਾ ਹਾਂ ਕਿ ਸਾਡੀ ਵੱਡੀ ਲੋੜ ਪੰਜਾਬੀ ਤਾਰੀਖ ਨਾਲ ਜੁੜਤ ਰੱਖਣ ਵਾਲੇ ਉਹਨਾਂ ਸੱਜਣਾਂ ਦਾ ਆਪਸ ਵਿੱਚ ਰਾਬਤਾ ਹੈ ਜਿਨ੍ਹਾਂ ਦੀ ਆਜ਼ਾਦੀ ਦਾ ਮਕਸਦ ਪੰਜਾਬੀ ਬੋਲੀ ਅਤੇ ਇਹਦਾ ਵਧਾਅ ਹੈ। ਇਹਦੇ ਉੱਤੇ ਕੱਲ੍ਹ ਗੱਲ ਕਰਾਂਗਾ। ਅੱਜ ਅਸੀਂ ਫਿਰ ਕਰਾਚੀ ਯਾਤਰਾ ਬਾਰੇ ਵਿਚਾਰ ਵਿਚਾਰਨਾ ਕਰਨਾ ਹੈ, ਕਿਉਂ ਜੇ 2 ਦਿਨ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਕਰਾਚੀ ਜਾਣ ਦਾ ਖਾਸ ਮਕਸਦ ਸੀ, ਜਿਹਦੇ ਵਿੱਚ ਕੁਝ ਅਜਿਹੇ ਸੱਜਣਾਂ ਮਿੱਤਰਾਂ ਨਾਲ ਗੱਲਬਾਤ ਕਰਨੀ ਸੀ ਜਿਹੜੇ ਪੰਜਾਬੀ ਬੋਲ ਦੇ ਨਾਲ ਨਾਲ 5 ਦਰਿਆਵਾਂ ਦੀ ਧਰਤੀ ਦੀ ਰਹਿਤ ਲਈ ਕੰਮ ਕਰ ਰਹੇ ਨੇ। ਇਹ ਦੌਰਾ ਬਹੁਤ ਮੁਖਤਸਰ ਸੀ, ਪਰ ਇਹਦੇ ਬਾਵਜੂਦ ਜੋ ਮੁਲਾਕਾਤਾਂ ਹੋਈਆਂ ਉਹ ਇੰਤਹਾਈ ਬਾਰਾਵਰ, ਅਹਿਮ ਅਤੇ ਕਾਮਯਾਬ ਰਹੀਆਂ। ਜਦੋਂ ਅਸੀਂ ਇਸਲਾਮਾਬਾਦ ਤੋਂ ਕਰਾਚੀ ਅੱਪੜੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੇ ਇਹ ਸਵਾਲ ਕੀਤਾ ਕਿ ਲਾਹੌਰ, ਇਸਲਾਮਾਬਾਦ ਅਤੇ ਕਰਾਚੀ 'ਚ ਕੀ ਫਰਕ ਹੈ। ਅਸੀਂ 2 ਦਿਨਾਂ ਵਿੱਚ ਇਹਨਾਂ 3 ਸ਼ਹਿਰਾਂ ਦਾ ਸਫ਼ਰ ਕੀਤਾ। ਲਾਹੌਰੋਂ ਇਸਲਾਮਾਬਾਦ, ਇਸਲਾਮਾਬਾਦ ਤੋਂ ਕਰਾਚੀ ਅੱਪੜੇ ਸਾਂ। ਇਮਾਨਦਾਰੀ ਵਾਲੀ ਗੱਲ ਹੈ ਕਿ ਅਸੀਂ ਲਾਹੌਰ ਦੀਆਂ ਸੜਕਾਂ, ਅੰਡਰਪਾਸਾਂ ਅਤੇ ਸਹੂਲਤਾਂ ਦੇ ਆਦੀ ਹੋਣ ਪਰ ਕਦੀ ਇਹ ਨਹੀਂ ਆਖਿਆ ਕਿ ਇਸਲਾਮਾਬਾਦ ਕਿਹੜੀ ਕੋਈ ਬੜੀ ਦੋਪ ਚੀਜ਼ ਹੈ, ਜਾਂ ਫਿਰ ਇਸਲਾਮਾਬਾਦ ਦੀਆਂ ਸਹੂਲਤਾਂ ਵੇਖ ਕੇ ਸਾਡੇ ਦਿਲ ਨੂੰ ਕਦੀ ਵੀ ਹੌਲ ਨਹੀਂ ਪਾਇਆ ਕਿ ਦੁਨੀਆ ਦਾ ਦੂਜਾ ਖੂਬਸੂਰਤ ਦਾਰ ਹਕੂਮਤ ਹੈ। ਸਾਡਾ ਲਾਹੌਰ ਸਾਨੂੰ ਬਹੁਤ ਅਜ਼ੀਜ਼ ਅਤੇ ਪਿਆਰਾ ਹੈ। ਇਹਦੇ ਨਾਲ ਜਜ਼ਬਾਤੀ ਵਾਬਸਤਗੀ ਆਪਣੀ ਥਾਂ ਹੈ, ਪਰ ਸਰਕਾਰਾਂ ਨੇ ਤਰੱਕਿਆਤੀ ਕੰਮਾਂ ਰਾਹੀਂ ਜਿਵੇਂ ਇਸ ਸ਼ਹਿਰ ਦਾ ਕੁਦਰਤੀ ਹੁਸਨ ਬਹਾਲ ਰੱਖਿਆ ਹੋਇਆ ਹੈ, ਉਹਦੀ ਮਿਸਾਲ ਸਾਨੂੰ ਆਲੇ ਦੁਆਲੇ ਕਿਸੇ ਵੀ ਥਾਂ ਨਹੀਂ ਲੱਭਦੀ। ਜਿਵੇਂ ਮੈਂ ਅਰਜ਼ ਕੀਤਾ ਹੈ ਨਾ ਕਿ ਲਾਹੌਰ ਨਾਲ ਅਤੇ ਇਸਲਾਮਾਬਾਦ ਵੀ ਨਹੀਂ ਰਲਦਾ, ਜਿਹਦੇ ਉੱਤੇ ਵੱਡੀਆਂ ਰਕਮਾਂ ਖਰਚ ਹੁੰਦੀਆਂ ਨੇ ਅਤੇ ਸਰਮਾਇਆਕਾਰੀ ਵੀ ਕਰਨ ਲਈ ਲੋਕ ਇਸ ਸ਼ਹਿਰ ਦਾ ਰੁੱਖ ਕਰਦੇ ਨੇ। ਸਾਡਾ ਖਿਆਲ ਸੀ ਕਿ ਕਰਾਚੀ ਸ਼ਾਇਦ ਉਹਨੇ ਮਿਸਾਇਲ ਦਾ ਸ਼ਿਕਾਰ ਨਾ ਹੋਵੇ ਜਿੰਨਾ MQM ਜਾਂ ਦੂਜੀਆਂ ਸਿਆਸੀ ਜਮਾਤਾਂ ਇਸ ਬਾਰੇ ਰੌਲਾ ਪਾਉਂਦੀਆਂ ਨੇ ਜਾਂ ਪ੍ਰਾਪੇਗੰਡਾ ਕਰਦੀਆਂ। ਪਰ ਜਦੋਂ ਅਸੀਂ ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਸਵੇਰ ਦੇ ਕੋਈ 4:30 ਵਜੇ ਦਾ ਵੇਲਾ ਸੀ। ਹਾਲੇ ਬਾਂਗਾਂ ਹੋਣੀਆਂ ਸੀ। ਇਸ ਹਨੇਰੇ ਵਿੱਚ ਸ਼ਹਿਰ ਦੀਆਂ ਸੜਕਾਂ ਉੱਤੇ ਸਟਰੀਟ ਲਾਈਟ 'ਤੇ ਮੌਜੂਦ ਸੀ, ਪਰ ਇੰਨੀ ਰੋਸ਼ਨ ਨਹੀਂ ਸੀ ਕਿ ਅਸੀਂ ਆਖ ਸਕੀਏ ਕਿ ਇਹ ਉਹ ਰੋਸ਼ਨੀਆਂ ਦਾ ਸ਼ਹਿਰ ਹੈ ਜਿਹਦੀਆਂ ਮਿਸਾਲਾਂ ਦੇ ਕੇ ਸਾਨੂੰ ਤਰੱਕੀ ਦੇ ਹਵਾਲੇ ਦਿੱਤੇ ਜਾਂਦੇ ਨੇ। ਸੜਕਾਂ ਉੱਤੇ ਲੱਗੀਆਂ ਲਾਈਟਾਂ ਵਿੱਚੋਂ ਜੇਕਰ 4 ਬਲ ਰਹੀਆਂ ਸਨ ਅਤੇ ਅਗਲੀਆਂ 2 ਬੰਦ ਸਨ। ਇਹਦੇ ਬਾਵਜੂਦ ਆਲੇ ਦੁਆਲੇ ਖਲੋਤੀਆਂ ਉੱਚੀਆਂ ਇਮਾਰਤਾਂ, ਮਲਟੀਨੈਸ਼ਨਲ ਕੰਪਨੀ ਦੇ ਦਫ਼ਤਰ, ਬੈਂਕ ਅਤੇ ਕਾਰੋਬਾਰੀ ਲੋਕਾਂ ਦੇ ਹੈੱਡਕੁਆਰਟਰ ਅਜਿਹਾ ਤਾਸਰ ਦੇ ਰਹੇ ਸਨ ਕਿ ਵਾਕਈ ਪਾਕਿਸਤਾਨ ਦੀ ਮਸ਼ਹੂਰ ਦਾ ਬਹੁਤ ਸਾਰਾ ਇਨਸਾਰ ਇਸ ਸ਼ਹਿਰ ਉੱਤੇ। ਸੜਕਾਂ ਉਂਝ ਨਹੀਂ ਸਨ ਜਿਵੇਂ ਲਾਹੌਰ ਦੀਆਂ ਨੇ, ਇੰਝ ਲੱਗਦਾ ਸੀ ਜਿਵੇਂ ਇਹਨਾਂ ਨੂੰ ਮੁੱਦਤ ਤੋਂ ਸਵਾਰਿਆ ਨਹੀਂ ਗਿਆ। ਏਅਰਪੋਰਟ ਤੋਂ ਕਰਾਚੀ ਜਮਖਾਨਾ ਕਲੱਬ ਵੱਲ ਜਾਣ ਵਾਲੀ ਸੜਕ ਬਾਰੇ ਆਖਿਆ ਜਾਂਦਾ ਹੈ ਕਿ ਇਹ ਕਰਾਚੀ ਦੀ ਸਭ ਤੋਂ ਅਹਿਮ ਸੜਕਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਹੈ। ਇਹਦੇ ਬਾਵਜੂਦ ਮੈਨੂੰ ਜੋ ਲੱਗਾ ਜਿਵੇਂ ਮੈਂ ਲਾਹੌਰ ਦੇ ਕਿਸੇ ਲੋਕਲ ਇਲਾਕੇ ਦਾ ਸਫ਼ਰ ਕਰ ਰਿਹਾ ਹਾਂ। ਸਾਡੇ ਵਜ਼ੀਰਾਬਾਦ ਅਤੇ ਸਿਆਲਕੋਟ ਦੀਆਂ ਸੜਕਾਂ ਦੀ ਵੀ ਕਰਾਚੀ ਤੋਂ ਚੰਗੀਆਂ ਲੱਗਦੀਆਂ ਨੇ ਔਰ ਬਿਹਤਰ ਨੇ। ਬਹਰਹਾਲ ਅਸੀਂ ਰਾਤ ਜਿਮਖਾਨਾ ਕਲੱਬ ਵਿੱਚ ਸਟੇ ਕੀਤਾ। ਬਸ 2 ਘੰਟੇ ਆਰਾਮ ਕੀਤਾ ਹੋਣਾ ਕਿ ਸਾਡੀ ਪਹਿਲੀ ਮੁਲਾਕਾਤ ਦਾ ਵੇਲਾ ਹੋ ਗਿਆ। ਮਿੱਤਰ ਪਿਆਰੇ ਸੁਹੇਲ ਐਡਵੋਕੇਟ ਅਤੇ ਉਹਨਾਂ ਦੇ ਨਾਲ ਹੋ ਰਹੀ ਆਪਣੇ ਕੰਮ ਕਾਜ ਲਈ ਸਿੰਧ ਹਾਈਕੋਰਟ ਟੁਰ ਗਿਆ ਅਤੇ ਸਾਡੇ ਕੋਲ ਇੱਕ ਵੱਡੇ TV ਚੈਨਲ ਦਾ ਪ੍ਰਾਈਮ ਟਾਈਮ ਪ੍ਰੋਗਰਾਮ ਕਰਨ ਵਾਲਾ ਮੋਤਬਰ ਔਰ ਬਾਇਜ਼ਤ ਐਂਕਰ ਨਾਸ਼ਤਾ ਲੈ ਕੇ ਪੜ ਗਿਆ। ਮੈਂ ਆਪਣੇ ਸੱਜਣ ਦਾ ਨਾਂ ਇਸ ਕਰਕੇ ਨਹੀਂ ਲਿਖ ਰਿਹਾ ਕਿ ਕਰਾਚੀ ਸ਼ਹਿਰ ਵਿੱਚ ਵਸਣ ਵਾਲੇ ਉਹਦੇ ਖਿਲਾਫ ਮੁਆਜ਼ਨਾ ਖੜਾ ਕਰ ਦੇਣ, ਕਿਉਂ ਜੇ ਕੌਮ ਪ੍ਰਸਤ ਪੰਜਾਬੀ ਨਾਲ ਮਿਲਣਾ, ਫਿਰ ਕਰਾਚੀ ਬਾਰੇ ਖੁੱਲ੍ਹ ਕੇ ਗੱਲਬਾਤ ਕਰਨਾ ਅਜੋਕੇ ਵੇਲੇ 'ਚ ਬਹੁਤ ਹੀ ਘੱਟ ਲੋਕਾਂ ਦੀ ਹਿੰਮਤ ਹੈ ਜੋ ਇਹ ਭਾਰ ਚੁੱਕ ਰਹੇ ਨੇ। ਮੈਂ ਆਪਣੇ ਇਸ ਬਰਖੁਰਦਾਰ ਕੋਲ ਪੁੱਛਿਆ ਕਿ ਤੁਸੀਂ ਲਾਹੌਰ ਆਉਂਦੇ ਜਾਂਦੇ ਹੋ, ਕਰਾਚੀ ਦੇ ਪੰਜਾਬ ਦੇ ਦਾਰਾ ਹਕੂਮਤ ਕੀ ਫ਼ਰਕ ਵੇਖਦੇ ਹੋ। ਉਹਦਾ ਆਖਣਾ ਸੀ ਕਿ ਕਰਾਚੀ ਨੂੰ ਲੁੱਟ ਕੇ ਖਾਣ ਵਾਲੇ ਬਹੁਤ ਨੇ, ਇਸ ਸ਼ਹਿਰ ਨਾਲ ਕਿਸੇ ਨੂੰ ਪਿਆਰ ਨਹੀਂ। ਜਿਹੜੇ ਲੋਕ ਵੀ ਇੱਥੇ ਸਿਆਸਤ ਕਰਦੇ ਨੇ ਅਤੇ ਜਿੰਨੇ ਇਸ ਸ਼ਹਿਰ ਦੇ ਹਾਕਮ ਰਹਿ ਜਾਂ ਇਸ ਵੇਲੇ ਹਕੂਮਤ ਕਰ ਰਹੇ ਨੇ, ਉਹ ਸਾਰੇ ਦੇ ਸਾਰੇ ਕਰਾਚੀ ਨੂੰ ਆਪਣੇ ਮੁਫਾਦਾਂ ਲਈ ਨੋਚ ਕੇ ਖਾ ਰਹੇ ਨੇ। ਇਹਦੇ ਬਦਲੇ ਜਦੋਂ ਅਸੀਂ ਲਾਹੌਰ ਵੱਲ ਵੇਖਦੇ ਹਾਂ ਤਾਂ ਉਸ ਸ਼ਹਿਰ ਨਾਲ ਹਰ ਕਿਸੇ ਨੂੰ ਮੁਹੱਬਤ ਹੈ। ਉਹਨਾਂ ਨੂੰ ਵੀ ਜਿਹੜੇ ਹਾਕਮ ਨੇ ਅਤੇ ਉਹ ਲੋਕ ਵੀ ਇਸ ਸ਼ਹਿਰ ਨਾਲ ਇਸ਼ਕ ਕਰਦੇ ਨੇ ਜਿਹੜੇ ਇਹਨਾਂ ਹਾਕਮਾਂ ਦੇ ਖਿਲਾਫ ਅਤੇ ਮੁਖਾਲਫ ਨੇ। ਉਸ ਇੱਕ ਬੜੀ ਦਿਲਚਸਪ ਗੱਲ ਕੀਤੀ।
ਆਖਿਆ ਕਿ ਕਰਾਚੀ ਦੀ 90% ਲੁਕਾਈ ਦੀ ਖਾਸ ਹੈ ਕਿ ਘੱਟੋ ਘੱਟ 1 ਸਾਲ ਲਈ ਮਰੀਮ ਨਵਾਜ਼ ਸਿੰਧ ਦੀ ਵਜ਼ੀਰ ਆਲਾ ਬਣਾ ਦਿੱਤੀ ਜਾਏ। ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ। ਉਹਨੂੰ ਜਵਾਬ ਦਿੱਤਾ ਕਿ ਗੱਲ ਤਾਂ ਠੀਕ ਹੈ, ਪਰ ਤੁਹਾਡੇ ਕੌਮ ਪਰ ਸਿੰਧੀ ਬਰਦਾਸ਼ਤ ਨਹੀਂ ਕਰਨਗੇ। ਇਸ ਮੁਲਾਕਾਤ ਮਗਰੋਂ ਅਸੀਂ ਕਰਾਚੀ ਦੀ ਮਖਾਨਾ ਕਲੱਬ ਤੋਂ ਨਿਕਲੇ ਤੇ ਕਦੀਮ ਦੇ ਘਰ ਜਾ ਆਪਣੇ। ਦਿਨ ਦੇ 11 ਵੱਜ ਚੁੱਕੇ ਸਨ। 1 ਘੰਟਾ ਪਹਿਲਾਂ ਅਸੀਂ ਨਾਸ਼ਤਾ ਕੀਤਾ ਸੀ। ਹੁਣ ਇਸ ਦੋਸਤ ਦੀ ਸ਼ਦੀਦ ਖਾਸ਼ ਸੀ ਕਿ ਅਸੀਂ 11 ਵਜੇ ਦੁਪਹਿਰ ਦਾ ਖਾਣਾ ਵੀ ਛਕ ਲਈਏ। ਸਾਡੇ ਦਸਤਰਖਾਨ ਉੱਤੇ ਕਰਾਚੀ ਦੀ ਮਜ਼ਦੂਰ ਯੂਨੀਅਨ ਦੇ 2 ਲੀਡਰ, ਇੱਕ ਸਿੰਧੀ ਸ਼ਾਇਰ, ਇੱਕ ਬਿਊਰੋਕਰੇਟ ਤੇ 2 ਪ੍ਰੋਫੈਸਰ ਵੀ ਸਨ। ਮੈਂ ਇੱਥੇ ਵੀ ਉਹੀ ਸਵਾਲ ਕੀਤਾ ਕਿ ਤੁਸੀਂ ਸਮਝਦੇ ਹੋ ਕਿ ਕਰਾਚੀ ਰਾਵਲਪਿੰਡੀ, ਸਿਆਲਕੋਟ ਜਾਂ ਗੁਜਰਾਤ ਦੇ ਸ਼ਹਿਰਾਂ ਦਾ ਮੁਕਾਬਲਾ ਕਰ ਸਕਦਾ ਹੈ? ਕਿ ਇੱਥੇ ਵੀ ਉਹ ਸਹੂਲਤਾਂ ਮੌਜੂਦ ਨੇ ਜੋ ਪੰਜਾਬ ਦੇ ਲੋਕਾਂ ਨੂੰ ਦਸਤਿਆਬ ਨੇ? ਮੈਂ ਜਾਣਬੁੱਝ ਕੇ ਲਾਹੌਰ ਦਾ ਨਾਂ ਨਹੀਂ ਸੀ ਲਿਆ। ਐਰ ਤੱਕ ਉਸ ਤੌਰ 'ਤੇ ਮੈਨੂੰ ਕਿਸੇ ਵੀ ਮਿੱਤਰ ਨੇ ਨਹੀਂ ਆਖਿਆ ਕਿ ਤੁਸੀਂ ਕਰਾਚੀ ਦਾ ਮੁਕਾਬਲਾ ਵਜ਼ੀਰਾਬਾਦ, ਸਿਆਲਕੋਟ ਜਾਂ ਪਿੰਡੀ ਨਾਲ ਕਿਉਂ ਕਰ ਰਹੇ ਹੋ। ਸਭ ਦੀ ਇੱਕੋ ਰਾਏ ਸੀ ਕਿ ਸਿੰਧ ਹਕੂਮਤ ਨਮਾਇਸ਼ੀ ਤੌਰ ਉੱਤੇ ਬਹੁਤ ਕੰਮ ਕਰ ਰਹੀ ਹੈ, ਪਰ ਇਸ ਸ਼ਹਿਰ ਲਈ ਅਮਲਨ ਕੁਝ ਨਹੀਂ ਕੀਤਾ ਗਿਆ। ਥਾਂ ਥਾਂ ਉੱਤੇ ਪੁੱਟੀਆਂ ਹੋਈਆਂ ਸੜਕਾਂ, ਪਾਣੀ ਦੇ ਨਾਂ ਉੱਤੇ ਧੋਖਾ, ਮੁੱਢਲੀਆਂ ਸਹੂਲਤਾਂ ਤੋਂ ਮਾਰੂਮੀ ਕਰਾਚੀ ਦੇ ਵਸਨੀਕਾਂ ਨੂੰ ਨਫਸੀਆਤੀ ਮਰੀਜ਼ ਬਣਾ ਚੁੱਕੀ ਹੈ। ਸਭ ਦਾ ਆਖਣਾ ਸੀ ਕਿ ਮੁਤਹਿਦਾ ਨੇ ਪੀਪਲ ਪਾਰਟੀ ਨਾਲ ਰਲ ਕੇ ਜਿਹੜੀ ਲੜਾਈ ਕੀਤੀ, ਕਰਾਚੀ ਨੂੰ ਅਜਿਹਾ ਮੈਦਾਨ ਜੰਗ ਬਣਾਇਆ ਹੋਇਆ ਹੈ ਜਿਹੜਾ ਇਸ ਮੁਖਾਸਮੇ ਦਾ ਮੁੱਲ ਪਿਛਲੇ 79 ਵਰ੍ਹਿਆਂ ਤੋਂ ਉਤਾਰ ਰਿਹਾ ਹੈ। ਬਹਰਹਾਲ ਇਸ ਮੁਲਾਕਾਤ ਤੋਂ ਬਾਅਦ ਅਸੀਂ ਇਜਾਜ਼ਤ ਲਈ ਤੇ ਕਰਾਚੀ ਦੇ ਰਹਿਣ ਵਾਲੇ ਪੀਪਲ ਪਾਰਟੀ ਦੇ ਅਹਿਮ ਵਜ਼ੀਰ ਦੇ ਭਤੀਜੇ ਦੇ ਨਾਲ ਸਾਹਿਲ ਸਮੁੰਦਰ ਦਾ ਰੁਖ ਕੀਤਾ। ਇਹ ਨੌਜਵਾਨ ਮੇਰੇ ਨਾਲ ਬੜਾ ਹੀ ਪਿਆਰ ਕਰਦਾ ਹੈ। ਇਹਦੀ ਜੁੜਤ ਪੀਪਲ ਪਾਰਟੀ ਨਾਲ ਹੈ। ਆਪ ਬਹੁਤ ਵੱਡਾ ਬਿਲਡਰ ਹੈ ਤੇ ਇਹਦੇ ਚਾਚਾ ਜੀ ਸਿੰਧ ਹਕੂਮਤ ਵਿੱਚ ਇੱਕ ਅਹਿਮ ਅਹੁਦੇ 'ਤੇ ਫਾਇਜ਼ ਨੇ। ਮੈਂ ਜਦੋਂ ਪੰਜਾਬ ਤੇ ਸਿੰਧ ਬਾਰੇ ਗੱਲ ਛੇੜੀ ਤੇ ਮੈਨੂੰ ਇੰਝ ਲੱਗਿਆ ਜਿਵੇਂ ਉਡੀਕ ਰਿਹਾ ਸੀ ਕਿ ਮੈਂ ਸਵਾਲ ਕਰਾਂ ਤੇ ਉਹ ਜਵਾਬ ਵਿੱਚ ਆਪਣੇ ਦਿਲ ਦੀ ਸਾਰੀ ਪੜਾਸ ਕੱਢ ਦੇਵੇ। ਉਸ ਆਖਿਆ ਕਿ ਸਿੰਧ ਹਕੂਮਤ ਉਂਝ ਪਰਫਾਰਮ ਨਹੀਂ ਕਰ ਰਹੀ ਜਿਵੇਂ ਮਰੀਮ ਨਵਾਜ਼ ਇਹ ਕਰ ਰਹੀਆਂ ਨੇ। ਅਸੀਂ ਵੇਖਦੇ ਹਾਂ ਕਿ ਉਹਦਾ ਬੁਨਿਆਦੀ ਤੌਰ 'ਤੇ ਕੰਮਕਾਜ ਸਾਡੇ ਨਾਲ ਬਹੁਤ ਬਿਹਤਰ ਹੈ। ਉਹਦਾ ਆਖਣਾ ਸੀ ਕਿ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਲੋਕ ਆਪਣੀ ਕਿਆਦਤ ਨਾਲ ਸਵਾਲ ਵੀ ਕਰਦੇ ਨੇ ਤੇ ਸਖਤੀ ਨਾਲ ਪੇਸ਼ ਵੀ ਆਉਂਦੇ ਨੇ। ਇਹ ਅਵਾਮੀ ਇਤਸਾਬ ਕਿਆਦਤ ਨੂੰ ਮਜਬੂਰ ਕਰਦਾ ਹੈ ਕਿ ਲੁਕਾਈ ਦੇ ਕੰਮ ਕਰੇ। ਉਂਝ ਵੀ ਪੰਜਾਬ ਦਾ ਇੱਕ ਕਲਚਰ ਰਿਹਾ ਹੈ ਕਿ ਉੱਥੋਂ ਦੇ ਲੀਡਰ, ਉਹਨਾਂ ਦਾ ਤਾਲੁਕ ਭਾਵੇਂ ਕਿਸੇ ਵੀ ਸਿਆਸੀ ਜਮਾਤ ਨਾਲ ਕਿਉਂ ਨਾ ਹੋਵੇ, ਉਹ ਚਾਹੁੰਦੇ ਨੇ ਕਿ ਲੁਕਾਈ ਉਹਨਾਂ ਨੂੰ ਤਰੱਕੀਆਤੀ ਕੰਮਾਂ ਪਰ ਯਾਦ ਰੱਖੇ। ਤੁਸੀਂ ਵੇਖ ਲਵੋ, ਚੋਰੀ ਪਰਵੇਜ਼ ਲਈ ਹੋਵੇ ਜਾਂ ਅੱਜ ਮਰੀਮ ਨਵਾਜ਼, ਦੋਵਾਂ ਦੇ ਦੌਰ ਸ਼ਾਨਦਾਰ ਤਰੱਕੀ ਹੋਈ। ਇਹਦੇ ਬਰਕਸ ਕਰਾਚੀ ਵਿੱਚ ਕਿਸੇ ਦੀ ਵੀ ਹਕੂਮਤ ਰਹੀ, ਲੁਕਾਈ ਦਾ ਹਾਲ ਉਹ ਹੀ ਰਿਹਾ ਜੋ ਹਮੇਸ਼ਾ ਤੋਂ ਤੁਹਾਨੂੰ ਵਿਖਾਈ ਦਿੰਦਾ ਹੈ। ਮੈਂ ਮੁਬਾਲਗਾ ਨਹੀਂ ਕਰ ਰਿਹਾ, ਰੱਬ ਨੂੰ ਹਾਜ਼ਰ ਨਾਲ ਜਾਣ ਕੇ ਆਖਣਾ ਹਾਂ ਕਿ ਉਹਨੇ ਇਹੋ ਗੱਲ ਆਖੀ ਕਿ ਸਾਡੇ ਤੋਂ ਸਾਰੇ ਵਜ਼ੀਰ ਲੈ ਲਵੋ, ਸਿਰਫ ਇੱਕ ਵਾਰੀ ਲਈ ਮਰੀਮ ਨਵਾਜ਼ ਉਧਾਰੀ ਦੇ ਦਿਓ। ਮੈਂ ਅਲਫੀਆ ਆਖਦਾ ਹਾਂ ਕਿ ਇੱਕ ਵਾਰ 'ਚ ਕਰਾਚੀ ਕੀ ਪੂਰੇ ਸਿੰਧ ਦੀ ਸ਼ਕਲ ਬਦਲ ਜਾਏਗੀ। ਜਦ ਉਹ ਗੱਲ ਕਰ ਰਿਹਾ ਸੀ ਤੇ ਮੈਂ ਹੈਰਾਨਗੀ ਨਾਲ ਉਹਦਾ ਮੂੰਹ ਤੱਕ ਰਿਹਾ ਸਾਂ। ਇੱਕ ਅਜਿਹਾ ਨੌਜਵਾਨ ਜਿਹਦੀ ਫੈਮਿਲੀ ਦੇ ਕਈ ਲੋਕ ਹਕੂਮਤ ਦਾ ਹਿੱਸਾ ਨੇ, ਜਿਹਦਾ ਸਾਰਾ ਟੱਬਰ ਮਰਾਜ ਯਾਫਤਾ ਹੈ, ਪਰ ਇਹ ਉਮੀਦ ਨਹੀਂ ਰੱਖਦਾ ਕਿ ਮੌਜੂਦਾ ਸਿੰਧ ਸਰਕਾਰ ਆਪਣੇ ਲੋਕਾਂ ਲਈ ਕੁਝ ਅਜਿਹਾ ਕਰੇਗੀ ਜਿਹਦੇ ਨਾਲ ਉਹਨਾਂ ਦੇ ਹਾਲਾਤ ਬਦਲ ਜਾਣਗੇ। ਇਸੇ ਮਿੱਤਰ ਨੇ ਸਾਨੂੰ ਏਅਰਪੋਰਟ ਡਰਾਪ ਕੀਤਾ। ਅਸੀਂ ਏਅਰ ਬਲੂ ਦੀ ਫਲਾਈਟ ਲਈ ਤੇ ਲਾਹੌਰ ਵੱਲ ਰੁਖਸਤ ਹੋ ਗਿਆ। ਮੈਂ ਸਾਰੀ ਰਾਹ ਇਹੋ ਸੋਚਦਾ ਰਿਹਾ ਕਿ ਮੁਲਕ ਇੱਕ ਹੈ, ਲੋਕ ਵੀ ਇੱਕੋ ਜਿਹਾ, ਆਪਣੀ ਆਪਣੀ ਧਰਤੀ ਨਾਲ ਇਸ਼ਕ ਵੀ, ਕੋਈ ਫਰਕ ਨਹੀਂ। ਤੇ ਆਖਰ ਕੀ ਗੱਲ ਹੈ ਜਿਹਨੇ ਸਿੰਧ ਸਰਕਾਰ ਨੂੰ ਆਪਣੇ ਲੋਕਾਂ ਦੀ ਤਰੱਕੀ ਉੱਤੇ ਕਦੀ ਮਜਬੂਰ ਨਹੀਂ ਕੀਤਾ? ਆਹ ਸਿੰਧ ਦੇ ਲੋਕ ਆਪਣੀ ਸਰਕਾਰ ਦੇ ਖਿਲਾਫ ਉਹ ਰਵੱਈਆ ਕਿਉਂ ਇਖਤਿਆਰ ਨਹੀਂ ਕਰ ਰਿਹਾ ਜਿਹੜਾ ਪੰਜਾਬੀ ਲੁਕਾਈ ਦਾ ਹੈ? ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਕਿ ਕਰਾਚੀ ਵਿੱਚ ਜਿਸ ਦੇ ਨਾਲ ਮਿਲਿਆ ਹਾਂ ਉਹਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਸ਼ਹਿਰਾਂ ਦੀ ਤਾਰੀਫ ਕੀਤੀ। ਇਸ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਕਿ ਸਿੰਧ ਦੇ ਮਜ਼ਦੂਰ ਲੀਡਰ ਤੋਂ ਲੈ ਕੇ ਦਾਨਸ਼ਵਰ, ਨਿਊਜ਼ ਐਂਕਰ ਤੋਂ ਲੈ ਕੇ ਸਿਆਸਤਦਾਨ ਫੈਮਿਲੀ ਦੇ ਨੌਜਵਾਨ ਤੱਕ ਕਿਸੇ ਮੈਨੂੰ ਇਹ ਸ਼ਿਕਾਇਤ ਨਹੀਂ ਕੀਤੀ ਕਿ ਪੰਜਾਬ ਸਾਡੇ ਵਸਾਇਲ ਲੁੱਟ ਕੇ ਖਾ ਗਿਆ ਹੈ ਜਾਂ ਵਸਾਇਲ ਹੜਪ ਕਰ ਗਿਆ ਹੈ। ਸਭ ਨੂੰ ਇੰਨਾ ਸ਼ਊਰ ਸੀ ਕਿ ਸਿੰਧ ਦੀ ਮਰੂਮੀ ਦਾ ਸਬਬ ਕੋਈ ਦੂਜਾ ਸੂਬਾ ਨਹੀਂ ਬਲਕਿ ਉਹਦੇ ਨਾਲਾਇਕ ਤੇ ਨਾਇਲ ਹੁਕਮਰਾਨ ਨੇ। ਮਿੱਤਰ ਪਿਆਰਿਓ, ਅੱਜ ਦੇਰ ਨਹੀਂ,
ਕੱਲ੍ਹ ਇਸ ਬਾਰੇ ਮਜ਼ੀਦ ਗੱਲਾਂ ਸਾਂਝੀਆਂ ਕਰਾਂਗੇ। ਮੈਨੂੰ ਇਜਾਜ਼ਤ ਦਿਓ। ਇਸ ਦੁਆ ਦੇ ਨਾਲ ਕਿ ਰੱਬ ਸੱਚਾ ਸਾਡੇ ਸਿੰਧ, ਪੰਜਾਬ, KP ਅਤੇ ਬਲੋਚਿਸਤਾਨ ਨੂੰ ਹਮੇਸ਼ਾ ਸ਼ਾਦ ਅਤੇ ਆਬਾਦ ਰੱਖੇ। ਉੱਥੇ ਹਰ ਸਹੂਲਤ ਮੁਯੱਸਰ ਰਹੇ ਅਤੇ ਲੋਕਾਈ ਨੂੰ ਕਦੀ ਕਿਸੇ ਮਹਿਰੂਮੀ ਦਾ ਅਹਿਸਾਸ ਨਾ ਹੋਵੇ। ਅੱਜ ਦੀ ਨਹੀਂ, ਫੇਰ ਮਿਲਾਂਗੇ। ਰੱਬ ਰੱਖ।